ਸਰੋਤਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਅਪਡੇਟ ਕੈਲੀਫੋਰਨੀਆ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 25 ਤਰੀਕ ਆ ਤੇ ਦਿਨ ਜਿਹੜਾ ਹੈਗਾ ਉਹ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500। ਟੇਰਕੀਆਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਨਾ 415 909 0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੁਗਰਾਜ ਸਿੰਘ ਢਾਲੀਵਾਲ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਾਡਾ ਏਰੀਆ ਅੱਜ ਬੇਰੀਏ ਦੇ ਵਿੱਚ ਕਾਫੀ ਝਟਕਾ ਲੱਗਿਆ। 5.1 ਮੈਗਨੀਚਿਊਡ ਦਾ ਭੂਚਾਲ ਆਇਆ। ਕਹਿੰਦੇ ਪਿਛਲੇ 15 ਸਾਲਾਂ 'ਚ ਇੰਨਾ ਸਟਰੋਂਗ ਪਹਿਲੀ ਵਾਰੀ ਆਇਆ ਤੇ 30 ਸਾਲਾਂ 'ਚ ਤੀਜੀ ਵਾਰੀ ਐਡਾ ਵੱਡਾ ਜਿਹੜੇ ਅਰਥਕੁਏਕ ਸੀਗਾ। ਲੱਕਲੀ ਕੋਈ ਕਿਸੇ ਦੇ ਸੱਟ ਵਗੈਰਾ ਨਹੀਂ ਲੱਗੀ, ਕੋਈ ਜਾਨੀ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਆਈ। 5 ਮਿਲੀਅਨ ਲੋਕਾਂ ਨੇ ਇਹ ਫੀਲ ਕੀਤਾ, ਇਸ ਭੂਚਾਲ ਨੇ ਉਹਨਾਂ ਨੂੰ ਅਫੈਕਟ ਕੀਤਾ ਹੈਗਾ। ਲੂਸੀ ਜੋਨਸ ਇੱਕ ਰਿਟਾਇਰਡ USA ਜੀਓਲੋਜੀਕਲ ਸਰਵੇ ਦੇ ਸਿਸਮੋਲੋਜਿਸਟ ਹੈਗੇ ਆ। ਉਹਨਾਂ ਨੇ ਇਹ ਕਿਹਾ ਵੀ 15 ਸਾਲਾਂ 'ਚ ਸਭ ਤੋਂ ਵੱਡਾ ਅਰਥਕੁਏਕ ਸੀ। ਇਸ ਤੋਂ ਬਿਨਾਂ ਦੋ ਹੋਰ ਆਏ, ਇੱਕ 3.1 ਮੈਗਨੀਚਿਊਡ ਦਾ ਤੇ ਇੱਕ 2.2 ਮੈਗਨੀਚਿਊਡ ਦਾ। ਸਭ ਤੋਂ ਪਹਿਲਾਂ ਪਹਾੜੀਆਂ ਜੋ ਈਸਟ ਫੁੱਟਹਿਲਸ ਆ, ਜਿਸ ਸਾਈਡ ਸਾਡਾ ਰੇਡੀਓ ਸਟੇਸ਼ਨ ਆ, ਉਸ ਸਾਈਡ 11:42 ਤੇ 12 ਮੀਲ ਈਸਟ ਆਫ ਸੈਨੋਜ਼ੇ, ਜਿਹੜਾ ਬੇ ਏਰੀਆ ਦਾ ਲਾਰਜੈਸਟ ਸਿਟੀ ਆ ਸੈਨੋਜ਼ੇ, ਇੱਥੇ ਇਹ ਜੋ ਭੂਚਾਲ ਆਇਆ ਹੈਗਾ। ਤੇ ਐਸਟੀਮੇਟਡ 95,000 ਲੋਕਾਂ ਨੇ ਸਾਈਨ ਅਪ ਕੀਤਾ ਹੋਇਆ ਆ ਅਰਥਕੁਏਕ ਵਾਰਨਿੰਗ ਸਿਸਟਮ ਦੇ ਲਈ। ਸ਼ੇਕ ਅਲਰਟ ਮੈਸੇਜ ਉਹ ਤੇ ਤੁਹਾਨੂੰ ਆ ਜਾਂਦਾ 18 ਸੈਕਿੰਡ ਪਹਿਲਾਂ ਮੈਸੇਜ ਉਹਨਾਂ ਨੂੰ ਆ ਗਿਆ 95,000 ਲੋਕਾਂ ਨੂੰ ਕੋਈ ਭੂਚਾਲ ਆ ਰਿਹਾ ਹੈਗਾ। ਸੋ 18 ਸੈਕਿੰਡ ਵੀ ਬਹੁਤ ਜ਼ਿਆਦਾ ਹੁੰਦੇ ਹੈਗੇ ਆ। ਆਪਾਂ ਸੈਕੰਡ ਫਲੋਰ ਤੇ ਆ, ਸਾਨੂੰ ਵੀ ਕਾਫੀ ਝਟਕਾ ਲੱਗਾ, ਪਰ ਜੋ ਸੈਨੋਜ਼ੇ ਦੇ ਵਿੱਚ ਹਾਈ ਰਾਈਜ਼ ਬਿਲਡਿੰਗ 18ਵੀਂ ਫਲੋਰ ਤੇ ਸੀ, ਉਹਨਾਂ ਨੂੰ ਦੇਖੋ ਵੀ ਕਿੱਦਾਂ ਜਿਹੜਾ ਝਟਕਾ ਉਹ ਲੱਗਿਆ ਹੋਊਗਾ। ਜੀ ਬਿਲਕੁਲ। ਇਨਫੈਕਟ ਹਰਜੋਤ ਸਿੰਘ ਜੀ, ਕੁੱਲ 4 ਜਿਹੜੇ ਝਟਕੇ ਆ ਉਹ ਅੱਜ ਭੂਚਾਲ ਦੇ ਉਸ ਇਲਾਕੇ ਦੇ ਵਿੱਚ ਆਏ ਆ। ਜਿੱਦਾਂ ਤੁਸੀਂ ਦੱਸਿਆ 5.1 ਦਾ ਪਹਿਲੋਂ ਜਿਹੜਾ ਉਹ ਸਵੇਰੇ ਆਇਆ, ਉਹ ਸੀਗਾ 10:42 ਤੇ ਫਿਰ 5 ਮਿੰਟਾਂ ਬਾਅਦ 2.9 ਦਾ ਸੈਵਨ ਟਰੀਜ਼ ਜਿਹੜਾ ਇਲਾਕਾ, ਐਲਮ ਰੌਕ ਸੈਵਨ ਟਰੀਜ਼ ਦਾ ਇਲਾਕਾ, ਉੱਥੇ ਆਇਆ। ਤੇ ਫਿਰ ਦੁਪਹਿਰੇ 3:08 ਤੇ 3.5 ਦਾ, ਤੇ ਹੁਣੇ ਕੁਝ ਸਮਾਂ ਪਹਿਲਾਂ 5:20 ਤੇ 2.8 ਦਾ ਇੱਕ ਹੋਰ ਝਟਕਾ ਜਿਹੜਾ ਉੱਥੇ ਆ ਕੇ ਹਟਿਆ ਆ। ਸੋ ਚੰਗੀ ਜਿਹੜੀ ਹਲਚਲ ਅੱਜ ਇਹਨਾਂ ਐਲਮ ਰੌਕ ਦੀਆਂ ਪਹਾੜੀਆਂ ਦੇ ਵਿੱਚ ਦੇਖਣ ਨੂੰ ਮਿਲੀ ਆ। ਯੂਜਲੀ ਕਹਿੰਦੇ ਆ ਵੀ ਇੱਦਾਂ ਦੇ ਛੋਟੇ ਛੋਟੇ ਝਟਕੇ ਆਉਣ ਦੇ ਨਾਲ ਜਿਹੜਾ ਮੇਨ ਵੱਡਾ ਝਟਕਾ ਆ ਉਸ ਤੋਂ ਬਚਾਅ ਹੋ ਜਾਂਦਾ ਆ। ਪਰ ਬਹੁਤ ਸਾਰੇ ਜਿਹੜੇ ਸਿਸਮੋਲੋਜਿਸਟ ਤੇ ਜਿਓਲੋਜੀ ਵਾਲੇ ਆ, ਉਹ ਕਹਿੰਦੇ ਨੇ ਵੀ ਇੱਕ ਵੱਡਾ ਝਟਕਾ ਆ ਸਕਦਾ ਹੈ 1900 ਦੇ ਸ਼ੁਰੂਆਤ ਦੇ ਵਿੱਚ, 1910 ਤੋਂ ਪਹਿਲਾਂ ਸੈਨ ਫਰਾਂਸਿਸਕੋ ਦੇ ਵਿੱਚ ਬਹੁਤ ਤਗੜਾ ਜਿਹੜਾ ਇੱਕ ਭੂਚਾਲ ਜਿਹੜਾ ਹੋਇਆ ਸੀ, ਜਿਸ ਨੇ ਪੂਰੇ ਸ਼ਹਿਰ ਨੂੰ ਫਲੈਟ ਕਰਕੇ ਰੱਖ ਦਿੱਤਾ ਸੀਗਾ। ਸੋ ਅੱਜ ਜਿਹੜੇ ਝਟਕਿਆਂ ਨੇ ਇੱਕ ਵਾਰੀ ਫੇਰ ਅਰਥਕੁਏਕ ਦੀਆਂ, ਭੂਚਾਲ ਦੀਆਂ ਜਿਹੜੀਆਂ ਗੱਲਾਂ ਆ, ਉਹਨਾਂ ਨੂੰ ਮੋਹਰੇ ਕਰ ਦਿੱਤਾ। ਸ਼ੇਕ ਅਲਰਟ ਸਿਸਟਮ ਜੋ ਹੈਗਾ ਆ ਕੈਲੀਫੋਰਨੀਆ ਦੇ ਵਿੱਚ, ਇਹ ਇਕੱਲਾ ਕੈਲੀਫੋਰਨੀਆ ਨਹੀਂ, ਔਰੀਗਨ ਤੇ ਵਾਸ਼ਿੰਗਟਨ ਨੂੰ ਵੀ ਕਵਰ ਕਰਦਾ ਆ। 50 ਮਿਲੀਅਨ ਲੋਕਾਂ ਨੂੰ ਇੱਕਦਮ ਮੈਸੇਜ ਭੇਜ ਸਕਦਾ ਹੈ ਵੀ ਹੁਣ ਭੂਚਾਲ ਆਉਣ ਵਾਲਾ ਹੈਗਾ ਆ। ਸੈਕਰਾਮੈਂਟੋ, ਫ੍ਰਿਜ਼ਨੋ ਤੱਕ ਵੀ ਲੋਕਾਂ ਨੇ ਇਹ ਜੋ ਅੱਜ ਭੂਚਾਲ ਆਇਆ ਆ ਉਸ ਨੂੰ ਫੀਲ ਕੀਤਾ ਆ। ਐਮਰਜੈਂਸੀ ਆਫੀਸ਼ੀਅਲਸ ਜੋ ਆ ਉਹ ਕੋਆਰਡੀਨੇਟ ਕੀਤਾ ਉਹਨਾਂ ਨੇ ਬੇ ਏਰੀਆ ਫਸਟ ਰਿਸਪੌਂਡਰਸ ਦੇ ਨਾਲ, ਫਾਇਰ ਡਿਪਾਰਟਮੈਂਟ ਜੋ ਸੈਨੋਜ਼ੇ ਦੀ ਉਹਦੇ ਨਾਲ। ਉਹਨੇ ਕਿਹਾ ਵੀ ਸਾਨੂੰ ਕੋਈ ਐਮਰਜੈਂਸੀ ਕਾਲ ਇਸ ਬਾਬਤ ਨਹੀਂ ਆਈ ਹੈਗੀ। ਬੈਲੀ ਟਰਾਂਸਪੋਰਟੇਸ਼ਨ ਅਥਾਰਟੀ ਨੇ ਜੋ ਟ੍ਰੇਨ ਚਲਾਉਂਦੇ ਆ ਸੈਂਟਾ ਕਲਾਰਾ ਕਾਉਂਟੀ 'ਚ, ਉਹਨਾਂ ਨੇ ਕੁਝ ਮਿੰਟ ਲਈ ਆਪਣੀਆਂ ਟ੍ਰੇਨ ਬੰਦ ਕਰਕੇ ਜੋ ਟ੍ਰੇਨ ਦਾ ਰਾਊਟ ਆ ਉਸ ਨੂੰ ਸਾਰਾ ਚੈੱਕ ਕੀਤਾ ਹੈਗਾ ਵੀ ਕਿਸੇ ਤਰ੍ਹਾਂ ਦਾ ਕੋਈ ਉਹਦੇ ਵਿੱਚ ਪ੍ਰੋਬਲਮ ਨਾ ਹੋਵੇ। ਬੇ ਏਰੀਆ ਰੈਪਿਡ ਟ੍ਰਾਂਜ਼ਿਟ ਜੋ ਸੈਨ ਫਰਾਂਸਿਸਕੋ ਤੋਂ ਈਸਟ ਵੇ ਨੂੰ ਕਵਰ ਕਰਦਾ ਆ,
ਉਹਨਾਂ ਨੇ ਵੀ 5 ਮਿੰਟ ਦੇ ਲਈ ਆਪਣੀਆਂ ਫੈਸਿਲਿਟੀਜ਼ ਦੀਆਂ ਇਨਸਪੈਕਸ਼ਨ ਕੀਤੀਆਂ ਹੈਗੀਆਂ। ਜੋ ਸਿਸਮੋਲੋਜਿਸਟ ਜੋਨਸ ਆ, ਉਹਨਾਂ ਨੇ ਇਹ ਕਿਹਾ ਆ ਵੀ ਕੈਲਾਬਰਸ ਫਾਲਟ ਜੋ ਸਭ ਤੋਂ ਵੱਡਾ ਫਾਲਟ ਆ, ਆਲਮ ਰੌਕ ਵਾਲਾ ਏਰੀਆ ਆ, ਤੇ ਇੱਥੇ 2017 ਅਕਤੂਬਰ 30 ਨੂੰ ਭੁਚਾਲ ਆਇਆ ਸੀ 5.4 ਮੈਗਨੀਚਿਊਡ ਦਾ, ਤੇ 3 ਮੀਲ ਸਰਫੇਸ ਰਪਚਰ ਹੋਇਆ ਸੀ ਉਹਦੇ ਨਾਲ। ਕੈਲਾਬਰਸ ਫਾਲਟ ਦੇ ਨਾਲ ਕਹਿੰਦੇ ਵੀ 8.2 ਮੈਗਨੀਚਿਊਡ ਦਾ ਭੁਚਾਲ ਕੈਲੀਫੋਰਨੀਆ ਦੇ ਇਸ ਏਰੀਏ ਦੇ ਵਿੱਚ ਆ ਸਕਦਾ ਹੈਗਾ ਆ। ਸੋ ਇਹ ਬੜਾ ਖਤਰਨਾਕ ਏਰੀਆ ਹੈ। ਕੈਲੀਫੋਰਨੀਆ ਇੰਸਟੀਚਿਊਟ ਆਫ ਟੈਕਨੋਲੋਜੀ ਨੇ ਦੇ ਪ੍ਰੋਫੈਸਰ, ਐਸੋਸੀਏਟ ਪ੍ਰੋਫੈਸਰ ਹੈਗੇ ਆ, ਉਹਨਾਂ ਨੇ ਦੱਸਿਆ, ਜੋ ਜੋਨਸ ਆ, ਕੈਲਾਬਰਸ ਫਾਲਟ ਦੇ ਨਾਲ ਵੱਡੇ ਜਦੋਂ ਕੋਈ ਕਿਸੇ ਤਰ੍ਹਾਂ ਦਾ ਵੀ ਭੁਚਾਲ ਆਉਂਦਾ, ਉਹ ਤੋਂ ਬਾਅਦ ਛੋਟੇ ਛੋਟੇ ਹੋਰ ਬਹੁਤ ਜ਼ਿਆਦਾ ਭੁਚਾਲ ਆਉਂਦੇ ਹੈ ਜੀ। ਸੋ ਇਹ ਆਫਟਰ ਸ਼ੌਕਸ ਜਿਹੜੇ ਆ ਉਹ ਅਜੇ ਤੱਕ ਵੀ ਆ ਰਹੇ ਨੇ। ਅਗਲੀ ਗੱਲ ਕਰਦੇ ਜਾਈਏ, ਡੈਮੋਕ੍ਰੇਟ ਪਾਰਟੀ ਦਾ ਇੱਕ ਜਿਹੜਾ ਲਿਬਰਲ ਧੜਾ ਆ, ਉਹਨਾਂ ਦੇ ਦੁਆਰਾ ਕੱਲ ਬਾਈਡਨ ਹੁਣਾਂ ਨੂੰ ਚਿੱਠੀ ਲਿਖੀ ਗਈ ਸੀ, ਜਿਸ ਵਿੱਚ ਇਹਨਾਂ ਨੇ ਮੰਗ ਕੀਤੀ ਸੀ ਵੀ ਯੂਕਰੇਨ ਦੀ ਜਿਹੜੀ ਸਟ੍ਰੈਟਜੀ ਆ ਉਸ ਦੇ ਉੱਤੇ ਮੁੜ ਵਿਚਾਰ ਕੀਤਾ ਜਾਵੇ। ਅੱਜ ਦਬਾਅ ਪੈਣ ਦੇ ਚੱਲਦਿਆਂ ਜਿਹੜੀ ਕਾਂਗਰੈਸ਼ਨਲ ਪ੍ਰੋਗਰੈਸਿਵ ਕਾਕਸ ਆ, ਉਹਨਾਂ ਨੇ ਜਿਹੜੀ ਆਪਣੀ ਲਿਖੀ ਚਿੱਠੀ ਆ ਉਸ ਨੂੰ ਵਾਪਸ ਲੈ ਲਿਆ ਆ। ਇਸ ਚਿੱਠੀ ਵਿੱਚ ਇਹਨਾਂ ਨੇ ਮੰਗ ਕੀਤੀ ਸੀ ਵੀ ਰਸ਼ੀਆ ਦੇ ਨਾਲ ਡਾਇਰੈਕਟਲੀ ਪ੍ਰੈਜ਼ੀਡੈਂਟ ਬਾਈਡਨ ਨੂੰ ਨੈਗੋਸ਼ੀਏਟ ਕਰਨਾ ਚਾਹੀਦਾ ਹੈ, ਤਾਂ ਜੋ ਜਿਹੜੀ ਯੁੱਧ ਚੱਲ ਰਿਹਾ ਹੈ ਯੂਕਰੇਨ ਦੇ ਵਿੱਚ ਉਸ ਨੂੰ ਖਤਮ ਜਿਹੜਾ ਉਹ ਕੀਤਾ ਜਾਵੇ। ਇਸ ਪ੍ਰੋਗਰੈਸਿਵ ਕਾਕਸ ਦੀ ਜਿਹੜੀ ਚੇਅਰ ਪ੍ਰਮਿਲਾ ਜੈਪਾਲ, ਜਿਹੜੇ ਵਾਸ਼ਿੰਗਟਨ ਤੋਂ ਡੈਮੋਕ੍ਰੇਟ ਨੇ, ਉਹ ਇਹਨਾਂ ਨੂੰ ਲੀਡ ਜਿਹੜੀ ਉਹ ਕਰ ਰਹੇ ਸੀ। ਕਹਿੰਦੇ ਵੀ ਇਸ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਹੀ ਸਾਥੀ ਡੈਮੋਕ੍ਰੇਟਸ ਦੇ ਦੁਆਰਾ ਇਸ ਚਿੱਠੀ ਦੇ ਉਲਟ ਪੁਸ਼ਬੈਕ ਉਹ ਦੇਖਿਆ ਗਿਆ ਹੈਗਾ। ਸੋ ਕਹਿੰਦੇ ਵੀ ਹੁਣ ਰਿਟਰੈਕਸ਼ਨ ਇਹ ਜਿਹੜੀ ਆ ਉਹ ਦੇਖੀ ਗਈ ਆ, ਤੇ ਬਹੁਤ ਸਾਰੇ ਜਿਹੜੇ ਆ ਇਸ ਪ੍ਰੋਗਰੈਸਿਵ ਕਾਕਸ ਦੇ ਇਸ ਸਟੈਪ ਨੂੰ ਮਿਸ ਸਟੈਪ ਐਲਾਨ ਰਹੇ ਨੇ। ਜੀ, ਪਿਛਲੇ ਕਈ ਦਿਨਾਂ ਤੋਂ ਆਪਾਂ ਐਥਰਟਨ ਏਰੀਆ, ਜੋ ਬੇ ਏਰੀਏ ਦੇ ਵਿੱਚ ਹੈਗਾ ਆ, ਬਹੁਤ ਰਿਚੈਸਟ ਏਰੀਆ ਪੂਰੇ ਅਮਰੀਕਾ ਦਾ, ਉੱਥੇ ਇੱਕ ਦੱਬੀ ਹੋਈ ਕਾਰ ਮਿਲੀ ਸੀ। ਉਹ ਖਬਰ ਬੜੀ ਪੂਰੇ ਨੈਸ਼ਨਲ ਲੈਵਲ ਦੇ ਉੱਤੇ ਚੱਲ ਰਹੀ ਆ। ਹੁਣ ਇਹ ਪਤਾ ਚੱਲਿਆ ਵੀ ਉਹ ਜੋ ਮਰਸਡੀਜ਼ ਕਾਰ ਦੱਬੀ ਸੀ ਜ਼ਮੀਨ 'ਚ, ਉਸ ਦਾ ਜੋ ਰਹਿ ਚੁੱਕਾ ਮਾਲਕ ਆ ਮਕਾਨ ਦਾ, ਉਸਨੇ $87,000 ਇੰਸ਼ੋਰੈਂਸ ਤੋਂ ਕਲੈਕਟ ਕੀਤਾ ਸੀ। ਤੇ ਡਿਸਟ੍ਰਿਕਟ ਅਟਾਰਨੀ ਇਹ ਕਹਿ ਰਿਹਾ ਵੀ ਜੇ ਉਸ ਕਾਰ 'ਚੋਂ ਕੋਈ ਬੋਡੀ ਨਹੀਂ ਮਿਲੀ, ਇਹਦਾ ਮਤਲਬ ਇਹ ਨਹੀਂ ਵੀ ਉੱਥੇ ਕ੍ਰਾਈਮ ਨਹੀਂ ਹੋਇਆ ਹੈਗਾ। ਤੁਸੀਂ ਦੇਖੋ ਵੀ ਬੰਦੇ ਨੂੰ ਰੱਜ ਕਿੱਥੇ ਗਾਣਾ। 12,000 ਸਕੁਅਰ ਫੁੱਟ ਦਾ ਇਹ ਐਥਰਟਨ ਦਾ ਮੈਂਸ਼ਨ ਸੀ, ਐਡਾ ਵੱਡਾ ਮੈਂਸ਼ਨ ਆ 12,000 ਸਕੁਅਰ ਫੁੱਟ ਦਾ, ਜਿਹਦੇ ਵਿੱਚ ਇਹ ਬੰਦਾ ਰਹਿੰਦਾ ਸੀ, ਤੇ $multi million ਦਾ ਇਹ ਘਰ ਆ। ਤੇ ਇਸ ਤੋਂ ਪਹਿਲਾਂ ਵੀ ਕਹਿੰਦੇ ਵੀ ਇਹ ਕੋਈ ਇਦਾਂ ਨਹੀਂ ਹੈਗਾ, ਇਹ ਕਾਫੀ ਵੱਖ-ਵੱਖ ਜਿਹੜੀ ਚੀਜ਼ਾਂ ਆ ਉਹਨਾਂ ਦੇ ਵਿੱਚ ਮਰਡਰ, ਫਰਾਡ ਦੇ ਵਿੱਚ ਇਨਵੋਲਵ ਰਿਹਾ ਹੈਗਾ ਆ। ਜੌਨੀ ਬਕਚੂਨ ਲਿਊ, ਇਹ 2015 ਦੇ ਵਿੱਚ ਮਰ ਗਿਆ, ਪਰ ਇਸਨੇ ਜਿਹੜੀ ਕਾਰ ਆ 1992 ਦੇ ਵਿੱਚ ਇਹ ਸਟੈਨਫੋਰਡ ਸ਼ਾਪਿੰਗ ਸੈਂਟਰ 'ਚ ਕਿਹਾ ਵੀ ਮੇਰੀ ਕਾਰ ਚੋਰੀ ਹੋ ਗਈ, ਜਦ ਕਿ ਆਪਣੇ ਘਰ ਦੇ ਹੀ ਗਰਾਜ ਜੋ ਪਿੱਛੇ ਯਾਰਡ ਆ, ਉਹਦੇ ਵਿੱਚ ਮਿੱਟੀ 'ਚ ਦੱਬ ਕੇ $87,000 ਇੰਸ਼ੋਰੈਂਸ ਤੋਂ ਕਲੈਕਟ ਕਰ ਲਿਆ। ਇਸ ਤੋਂ ਪਹਿਲਾਂ ਵੀ ਇਸ ਦੇ ਉੱਤੇ ਮਰਡਰ ਦੇ ਚਾਰजेस ਲੱਗੇ ਸੀ। ਕਹਿੰਦੇ ਭਈ 1965 ਦੇ ਲਾਗੇ ਛਾਗੇ ਇਸ ਦੇ ਉੱਤੇ ਚਾਰਜ ਸੀ ਵੀ ਇਸਨੇ ਆਪਣੇ 1960 ਦੇ ਲਾਗੇ ਸੈਕੰਡ ਡਿਗਰੀ ਮਰਡਰ ਚਾਰजेस ਸੀ ਵੀ ਇਸਨੇ ਆਪਣੀ ਗਰਲਫ੍ਰੈਂਡ ਨੂੰ ਲਾਸ ਐਂਜਲਸ ਮਾਰਿਆ ਹੈਗਾ, ਪਰ ਉਸ ਟਾਈਮ ਦੇ ਉੱਤੇ ਬਚ ਗਿਆ। ਕੋਈ ਕਨਵਿਕਸ਼ਨ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਐਵੀਡੈਂਸ ਦੇ ਵਿੱਚ ਪ੍ਰੋਬਲਮ ਆ ਗਈ ਸੀ। ਉਸ ਤੋਂ ਬਾਅਦ ਇਹ 1999 ਚ ਇੱਕ ਵਾਰੀ ਫਿਰ ਇੰਸ਼ੋਰੈਂਸ ਫਰਾਡ ਦੇ ਵਿੱਚ ਅਰੈਸਟ ਹੋਇਆ, ਜਦੋਂ ਇਹ $50,000 ਇੱਕ ਅੰਡਰ ਕਵਰ ਏਜੰਟ ਨੂੰ ਦੇ ਰਿਹਾ ਸੀ, ਤੇ ਉਹਦੇ ਚੋਂ ਕਹਿ ਰਿਹਾ ਸੀ ਵੀ ਮੇਰਾ ਜਿਹੜਾ ਸੋਨਾ ਤੇ ਇੱਕ ਜਾਟ ਹੈਗਾ ਆ ਉਸ ਨੂੰ ਸਿੰਕ ਕਰ ਦੋ ਆਪਣੇ ਸਮੁੰਦਰ ਦੇ ਵਿੱਚ, ਤੇ ਆਪਾਂ ਜੋ ਪੈਸੇ ਕਲੈਕਟ ਕਰ ਲਵਾਂਗੇ। ਸੋ ਪੱਕਾ ਫਰਾਡੀਆ ਸੀਗਾ ਇਹਦਾ ਮਤਲਬ। ਜੀ, ਤੁਸੀਂ ਦੇਖੋ ਵੀ ਮੇਰੇ ਖਿਆਲ ਨਾਲ ਉਹਦਾ ਘਰ ਵੀ $10 ਮਿਲੀਅਨ ਤੋਂ ਜ਼ਿਆਦਾ ਕੀਮਤ ਵਾਲਾ ਘਰ ਆ। ਸੋ ਫਰਾਡ ਦੇ ਵਿੱਚ ਲੱਗਦਾ ਅਗਲੇ ਨੇ ਡਿਗਰੀ ਜਿਹੜੀ ਆ ਤਗੜੀ ਉਹੀ ਕੋਈ ਕੀਤੀ ਸੀ ਵੀ ਭਾਈ ਜਿੱਧਰੋਂ ਵੀ ਆਉਂਦਾ ਆ ਪਰ ਰਗੜਾ ਜਿਹੜਾ ਉਹ ਲਾਈ ਜਾਓ। ਸੋ ਬਾਰ-ਬਾਰ ਜੋ ਪੁਲਿਸ ਦੇ ਕੁੱਤੇ ਆ ਉੱਥੇ ਜਾ ਰਹੇ ਆ, ਪਰ ਹਜੇ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਇਹਦੇ ਵਿੱਚ ਕਾਰ 'ਚ ਕੋਈ ਕਿਸੇ ਦੀ ਬੋਡੀ ਤਾਂ ਨਹੀਂ ਸੀ ਜਦ ਉਹਨੂੰ ਦੱਬਿਆ, ਪਰ ਉਹ ਕਿਸੇ ਤਰ੍ਹਾਂ ਦੇ ਵੀ ਹਿਊਮਨ ਰਿਮੇਨਸ ਜਿਹੜੇ ਆ ਉਸ ਕਾਰ ਦੇ ਵਿੱਚੋਂ ਹਜੇ ਨਹੀਂ ਨਿਕਲੇ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, 2 ਕੈਲੀਫੋਰਨੀਆ ਦੀਆਂ ਵੀਡ ਦੀਆਂ ਕੰਪਨੀਆਂ, ਜਿਹੜੀਆਂ ਭੰਗ ਵਾਲੀਆਂ ਕੰਪਨੀਆਂ ਆ, ਉਹਨਾਂ ਖਿਲਾਫ ਲਾਸੂਟ ਜਿਹੜਾ ਫਾਈਲ ਕੀਤਾ ਗਿਆ ਆ।
ਲਾਸੂਟ ਫਾਈਲ ਕੀਤਾ ਗਿਆ ਹੈ ਉਹਨਾਂ ਦੇ ਜਿਹੜੇ ਕੰਜ਼ਿਊਮਰ ਆ ਉਹਨਾਂ ਦੇ ਦੁਆਰਾ, ਕਹਿੰਦੇ ਵੀ ਇਹ ਸਾਨੂੰ ਨਸ਼ਾ ਨਹੀਂ ਕਰ ਰਹੀਆਂ, ਜਿੰਨਾ ਕਹਿੰਦੇ ਆ ਵੀ ਇਹਨਾਂ ਦੇ ਪ੍ਰੋਡਕਟਸ ਦੇ ਬਾਰੇ ਇਹਨਾਂ ਨੇ ਇੱਕ ਹਿਸਾਬ ਦੇ ਨਾਲ ਦੱਸਿਆ ਸੀਗਾ, ਐਡਵਰਟਾਈਜ਼ ਕੀਤੀ ਸੀਗੀ, ਇਹ ਉਹਨੇ ਪੋਟੈਂਟ ਪ੍ਰੋਡਕਟ ਜਿਹੜੇ ਉਹ ਨਹੀਂ ਹੈਗੇ। ਇਹ ਕਲਾਸ ਐਕਸ਼ਨ ਲਾਸੂਟ ਡ੍ਰੀਮਫੀਲਡ ਬ੍ਰਾਂਡਸ ਐਂਡ ਮੈਡ ਆਫ ਅਮਰੀਕਾ, ਜਿਹੜੇ ਮੈਡ ਫਾਰ ਅਮਰੀਕਾ, ਇਹਨਾਂ ਦੇ ਉੱਤੇ ਜਿਹੜਾ ਉਹ ਕੀਤਾ ਗਿਆ ਆ। ਕਹਿੰਦੇ ਵੀ ਜਿਹੜੇ THS ਲੈਵਲ, THC ਲੈਵਲਸ ਹੁੰਦੇ ਆ, ਜਿਹਦੇ ਨਾਲ ਮੈਜਰ ਕੀਤਾ ਜਾਂਦਾ ਵੀ ਕਿੰਨਾ ਕਿ ਇਸ ਦੇ ਵਿੱਚ ਭੰਗ ਦਾ ਨਸ਼ਾ ਜਿਹੜਾ ਉਹ ਹੁੰਦਾ ਆ, ਉਹਨਾਂ ਉਸ ਦੇ ਵਿੱਚ ਜਿਹੜਾ ਉਹ ਨਹੀਂ ਸੀਗਾ। ਸੋ 46% ਜਿਹੜੇ ਜੀਟਰ ਦੀ ਪੈਕੇਜਿੰਗ ਆ ਉਹ ਕਲੇਮ ਕਰਦੀ ਆ ਵੀ ਪ੍ਰੀ ਰੋਲਡ ਪ੍ਰੋਡਕਟ ਦੇ ਵਿੱਚ 35% THC ਕੰਟੈਂਟ ਸੀਗਾ ਤੇ 46 ਤੱਕ ਜਿਹੜਾ ਹੋ ਸਕਦਾ ਸੀ। ਹੁਣ ਪਰ ਤੁਸੀਂ ਦੇਖੋ ਹਰਜੋਤ ਸਿੰਘ ਜੀ ਵੀ ਜਿਹੜੇ ਨਸ਼ਾ ਕਰਨ ਵਾਲੇ ਵੀ ਆ, ਭੰਗ ਕਰਨ ਵਾਲੇ ਆ, ਉਹ ਵੀ ਹੁਣ ਅਦਾਲਤ ਦਾ ਸਹਾਰਾ ਜਿਹੜਾ ਉਹ ਲੈ ਰਹੇ ਆ ਵੀ ਸਾਨੂੰ ਤੁਸੀਂ ਨਸ਼ਾ ਜਿਹੜਾ ਪੂਰੀ ਤਰ੍ਹਾਂ ਨਹੀਂ ਦੇ ਰਹੇ ਹੈਗੇ। ਜੀ, ਅਗਲੀ ਖਬਰ ਬੇ ਏਰੀਏ ਤੋਂ ਰੀਅਲ ਸਟੇਟ ਦੇ ਬਾਬਤ ਆ। ਸੋ ਸਾਰੇ ਸਰੋਤੇ ਜੋ ਘਰ ਲੈਣ ਦੇ ਚਾਹਵਾਨ ਆ ਉਹ ਜ਼ਰੂਰ ਧਿਆਨ ਨਾਲ ਖਬਰ ਸੁਣਿਓ। ਪੂਰੇ ਕੈਲੀਫੋਰਨੀਆ ਦੇ ਵਿੱਚ ਬੇ ਏਰੀਆ ਆ ਜਿੱਥੇ ਸਭ ਤੋਂ ਜਿਹੜੀ ਐਕਟੀਵਿਟੀ ਆ ਰੀਅਲ ਸਟੇਟ ਦੀ ਘਟੀ ਹੈਗੀ ਆ ਤੇ ਪ੍ਰਾਈਸਸ ਵੀ ਘਟੀਆਂ ਹੈਗੀਆਂ ਆ ਪੂਰੇ ਕੈਲੀਫੋਰਨੀਆ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਪਿਛਲੇ 1 ਸਾਲ ਦੇ ਮੁਕਾਬਲੇ। ਸੋ ਇਹਦਾ ਕਾਰਨ ਇਹੀ ਆ ਵੀ ਇੰਟਰਸਟ ਰੇਟ ਬਹੁਤ ਜ਼ਿਆਦਾ ਉੱਪਰ ਚਲਾ ਗਿਆ ਹੈਗਾ। ਓਸਕਾਰ ਵੀ ਇੱਕ ਚੀਫ ਇਕੋਨੋਮਿਸਟ ਹੈਗੇ ਆ ਐਸੋਸੀਏਸ਼ਨ ਆਫ ਰੀਅਲਟਰਸ ਦੇ, ਤੇ ਉਹਨਾਂ ਨੇ ਇਹ ਕਿਹਾ ਆ ਕਿ ਬੇ ਏਰੀਏ ਦੇ ਵਿੱਚ ਤੁਸੀਂ ਆਉਣ ਵਾਲੇ ਸਮੇਂ 'ਚ ਕਾਫੀ ਕੀਮਤਾਂ ਘਟੀਆਂ ਦੇਖੋਗੇ। ਇਕੱਲਾ ਇਹ ਇੰਟਰਸਟ ਰੇਟ ਨਹੀਂ, ਤੇ ਬਹੁਤ ਸਾਰੇ ਲੋਕ ਬੇ ਏਰੀਏ ਤੋਂ ਹੋਰ ਸ਼ਹਿਰਾਂ ਨੂੰ, ਹੋਰ ਸਟੇਟਸ ਨੂੰ ਵੀ ਮੂਵ ਹੋ ਰਹੇ ਹੈਗੇ ਆ। ਹਜੇ ਤਾਂ ਇੰਟਰਸਟ ਰੇਟ ਹੋਰ ਇਨਕਰੀਜ਼ ਹੋਣਾ ਅਗਲੇ ਹਫਤੇ, ਤੇ ਫੇਰ ਦੇਖੋ ਕੀ ਬਣਦਾ ਆ। ਤੇ ਜੇ ਕਹਿੰਦੇ ਵੀ ਇੰਨਾ ਜ਼ਿਆਦਾ ਫਰਕ ਪੈ ਗਿਆ, ਜੇ ਤੁਸੀਂ $1 ਮਿਲੀਅਨ ਦੀ ਮੌਰਗੇਜ ਲੈਂਦੇ ਆ ਘਰ ਦੇ ਉੱਤੇ 30 ਸਾਲਾਂ ਦੀ ਫਿਕਸ 20% ਡਾਊਨ ਪੇਮੈਂਟ ਦੇ ਨਾਲ, ਤੇ ਤੁਹਾਡੀ ਜਿਹੜੀ ਇੰਟਰਸਟ ਤੇ ਹੋਰ ਪੇਮੈਂਟ $6500 ਦੇ ਕਰੀਬ ਬਣਦੀ ਹੈਗੀ ਆ, ਜਦ ਕਿ ਇਹ 1 ਸਾਲ ਪਹਿਲਾਂ ਜਦੋਂ ਇੰਟਰਸਟ ਰੇਟ ਬਿਲਕੁਲ ਲੋ ਸੀ $4500 ਬਣਦੀ ਸੀ। ਸੋ ਹੋਰ ਜੇ 1% ਇੰਟਰਸਟ ਰੇਟ ਵੱਧ ਗਿਆ ਤੇ ਕਾਫੀ ਵੱਡਾ ਝਟਕਾ ਲੱਗੂਗਾ। ਜੀ, ਤੇ ਆਲਰੇਡੀ ਜਿਹੜੀਆਂ ਆਲਾਮੀਡਾ ਕਾਉਂਟੀ, ਸੈਨ ਮਟੇਓ ਕਾਉਂਟੀ, ਇਹਨਾਂ ਦੇ ਵਿੱਚ 6% ਦੇ ਕਰੀਬ ਪ੍ਰਾਈਸਸ ਐਵਰੇਜ ਸੈਨ ਫਰਾਂਸਿਸਕੋ ਕਾਉਂਟੀ ਦੇ ਵਿੱਚ ਘਟ ਗਈਆਂ ਹੈਗੀਆਂ। ਜੀ, ਅਗਲੀ ਗੱਲ ਕਰਦੇ ਜਾਈਏ। 에ਅਰਫੋਰਸ ਦੇ ਵਿੱਚ ਪਹਿਲਾ ਸਿੱਖ ਕੈਡਟ ਆ ਉਸ ਨੂੰ ਅਲਾਉ ਕੀਤਾ ਗਿਆ ਆ ਵੀ ਆਪਣੇ ਆਰਟੀਕਲਸ ਆਫ ਫੇਥ ਆ ਉਸ ਨੂੰ ਅਲਾਉ ਕਰਕੇ ਜਿਹੜਾ ਉਹ ਰੱਖਣ ਦੇ ਲਈ। ਗੁਰਸ਼ਰਨ ਸਿੰਘ ਵਿਰਕ ਨੇ ਜਿਹੜਾ ਇਹ ਮਾਰਕਾ ਹਾਸਲ ਕੀਤਾ। 21 ਸਾਲਾਂ ਦਾ ਯੂਨੀਵਰਸਿਟੀ ਆਫ ਆਇਓਵਾ ਦਾ ਜਿਹੜਾ ਸਟੂਡੈਂਟ ਆ, ਉਸ ਦੇ ਉੱਤੇ ਰੀਸੈਂਟਲੀ ਹੀ ਜਿਹੜੀ ਗੱਲ ਆ ਉਸ ਨੂੰ ਆਪਣੀ ਪੱਗ ਬੰਨ੍ਹ ਕੇ ਜਿਹੜਾ ਇਹਦਾ ਸਿੰਬਲ ਆ, ਸਿੱਖਾਂ ਵਾਲਾ ਜਿਹੜਾ ਸਿੰਬਲ ਆ, ਉਸ ਨੂੰ ਕੈਰੀ ਕਰਨ ਦੇ ਲਈ ਤੇ ਉਸ ਨੂੰ ਰਿਪਰੈਜ਼ੈਂਟ ਕਰਨ ਦੇ ਲਈ ਅਲਾਉ ਕੀਤਾ ਹੈਗਾ ਆ। ਸੋ ਮਿਲਟਰੀ ਦੇ ਵਿੱਚ ਯੂਨੀਫਾਰਮ ਜਿਹੜਾ ਰੈਂਕਸ ਦੇ ਵਿੱਚ ਆ ਉਹ ਇੱਕ ਡਿਸਿਪਲਿਨ ਤੇ ਬੈਟਲ ਰੈਡੀਨੈਸ ਦਾ ਇੱਕ ਪਾਰਟ ਜਿਹੜਾ ਉਹ ਹੈਗਾ ਆ। ਸੋ ਵਿਰਕ ਨੂੰ ਇਹ ਪੱਗ ਬੰਨਣ ਦੇ ਲਈ ਰਿਲੀਜੀਅਸ ਐਗਜ਼ੈਂਪਸ਼ਨ ਜਿਹੜੀ ਆ ਉਹ ਅਪਲਾਈ ਕਰਨੀ ਪਈ ਸੀਗੀ, ਤੇ 에ਅਰ ਫੋਰਸ ਦੇ ਜਿਹੜੇ ਸਿੱਖ ਕੈਡਟ ਦੇ ਵਜੋਂ ਇਸ ਨੂੰ ਜਿਹੜਾ ਹੁਣ ਮਾਨਤਾ ਇੱਕ ਹਿਸਾਬ ਦੇ ਨਾਲ ਮਿਲੀ ਹੈਗੀ ਆ। ਸੋ ਲੈਫਟੀਨੈਂਟ ਕਰਨਲ ਮੈਥਿਊ ਯੂਮਾਨਸ ਜਿਹੜੇ ਕਮਾਂਡਰ ਹੈਗੇ ਨੇ 에ਅਰ ਫੋਰਸ ROTC ਦੇ ਯੂਨੀਵਰਸਿਟੀ ਆਫ ਆਇਓਵਾ ਦੇ ਵਿੱਚ, ਉਹਨਾਂ ਨੇ ਜਿਹੜਾ ਉਹ ਕਿਹਾ ਆ ਵੀ ਜਿਹੜੇ ਲੋਕ ਸ਼ਿੱਦਤ ਦੇ ਨਾਲ ਸਰਵ ਕਰਨਾ ਚਾਹੁੰਦੇ ਨੇ ਬਾਕੀ ਲੋਕਾਂ ਨੂੰ ਤੇ ਆਪਣੇ ਮੁਲਕ ਨੂੰ, ਅਸੀਂ ਉਹਨਾਂ ਨੂੰ ਹਰ ਇੱਕ ਓਪਰਚੁਨਿਟੀ ਜਿਹੜੀ ਆ ਉਹ ਗ੍ਰਾਂਟ ਕਰਨੀ ਚਾਹੁੰਦੇ ਆ। ਸੋ ਇਸੇ ਦੇ ਚੱਲਦਿਆਂ ਗੁਰਸ਼ਰਨ ਵਿਰਕ ਪਹਿਲਾ ਦਸਤਾਰਧਾਰੀ ਜਿਹੜਾ ਸਿੱਖ ਕੈਡਟ ਜਿਹੜਾ ਉਹ ਬਣਿਆ ਆ 에ਅਰ ਫੋਰਸ ਦੇ ਵਿੱਚ। ਜੀ, ਕੈਲੀਫੋਰਨੀਆ ਦੇ ਵਿੱਚ ਇੱਕ ਕਾਂਗਰੈਸ਼ਨਲ ਡਿਸਟ੍ਰਿਕਟ ਦੀ ਜੋ ਸੀਟ ਆ ਜਿੱਥੇ 2 ਏਸ਼ੀਅਨ ਆਪਣੇ ਵਿੱਚ ਫਾਈਟ ਕਰ ਰਹੇ ਆ, ਉਹ ਬੜੀ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਵੀ ਨਿਕੰਮੀ ਬਣਦੀ ਜਾ ਰਹੀ ਆ। ਗਾਲੋ ਗਾਲੀ ਇੱਕ ਦੂਜੇ ਦੇ ਉੱਤੇ ਚਾਰਜਸ ਵੀ ਕੌਣ ਕਮਿਊਨਿਸਟ ਹੈਗਾ, ਕੌਣ ਅਮਰੀਕਾ ਦੇ ਉਲਟ, ਇਦਾਂ ਦੇ ਜਿਹੜੇ ਆ ਚਾਰਜਸ ਲੱਗ ਰਹੇ ਹੈਗੇ ਆ। ਡੈਮੋਕ੍ਰੇਟ JHN ਚੈਲੰਜ ਕਰ ਰਹੇ ਆ ਰਿਪਬਲਿਕਨ ਇਨਕੰਬੈਂਟ ਮਿਸ਼ੈਲ ਸਟੀਲ ਨੂੰ। ਇਹ ਡਿਸਟ੍ਰਿਕਟ ਏਸ਼ੀਅਨ ਅਮਰੀਕਨ ਜਿੱਥੇ ਮੈਜੋਰਟੀ 37% ਦੇ ਕਰੀਬ ਲੋਕ ਹੈਗੇ ਆ। ਸੋ ਇਹ ਔਰੇਂਜ ਕਾਉਂਟੀ ਦੇ ਬਿਲਕੁਲ ਨਾਲ ਆ, ਜਾਂ ਥੋੜਾ ਏਰੀਆ ਇਹਦਾ ਔਰੇਂਜ ਕਾਉਂਟੀ ਦੇ ਵਿੱਚ ਵੀ ਕਵਰ ਹੁੰਦਾ ਹੈਗਾ ਆ। ਤੇ ਜੋ JHN ਆ
ਉਹਦੇ ਉੱਤੇ ਚਾਰਜਸ ਲਾਏ ਜਾ ਰਹੇ ਆ ਵੀ ਉਹਦੇ ਲਿੰਕ ਚਾਈਨਾ ਨਾਲ ਆ, ਕਿਉਂਕਿ ਉਹ ਚਾਈਨੀਜ਼ ਮੂਲ ਦਾ ਆ, ਕਮਿਊਨਿਸਟ ਹੈਗਾ ਆ। ਸੋ ਇਹਦੇ ਨਾਲ ਕਮਿਊਨਿਟੀ ਵੀ ਕਹਿੰਦੇ ਬਹੁਤ ਜ਼ਿਆਦਾ ਫਰਸਟ੍ਰੇਟਡ ਹੈਗੀ ਆ, ਜੋ ਏਸ਼ੀਅਨ ਕਮਿਊਨਿਟੀ ਆ। ਦੂਸਰੇ ਪਾਸੇ ਜੋ ਬੀਬੀ ਹੈਗੀ ਆ ਮਿਸ਼ੈਲ ਸਟੀਲ, ਉਹ ਕੋਰੀਅਨ ਅਮਰੀਕਨ ਹੈਗੀ ਆ, ਉਹ ਕੋਰੀਅਨ ਮੂਲ ਦੀ ਹੈਗੀ ਆ। ਸੋ ਜੀ, ਔਰੇਂਜ ਕਾਉਂਟੀ ਨੂੰ ਇੱਕ ਟਾਈਮ ਦੇ ਉੱਤੇ ਰਿਪਬਲਿਕਨ ਸਟਰੋਂਗ ਹੋਲਡ ਗਿਣਿਆ ਜਾਂਦਾ ਸੀ, ਪਰ ਹੁਣ 38% ਦੇ ਕਰੀਬ ਰਿਪਬਲਿਕਨਸ ਆ, ਸੌਰੀ 38% ਦੇ ਕਰੀਬ ਰਜਿਸਟਰਡ ਡੈਮੋਕ੍ਰੇਟਸ ਆ, ਤੇ 32% ਦੇ ਕਰੀਬ ਰਜਿਸਟਰਡ ਰਿਪਬਲਿਕਨਸ ਹੈਗੇ ਆ। ਸੋ ਇਹ ਦੇਖਦੇ ਆ ਇਹ ਸੀਟ ਹੁਣ ਰਿਪਬਲਿਕਨਸ ਕੋਲ ਰਹਿ ਜਾਂਦੀ ਆ ਜਾਂ ਇਸ ਨੂੰ ਡੈਮੋਕ੍ਰੇਟ ਲੈ ਜਾਂਦੇ ਆ। ਜੀ। ਅਗਲੀ ਗੱਲ ਕਰਦੇ ਜਾਈਏ, ਸਕਾਟ ਪੈਟਰਸਨ, ਇਸ ਨੂੰ ਕਈ ਸਾਲ ਹੋ ਗਏ ਸੀਗੇ ਡੈਥ ਰੋ ਦੇ ਉੱਤੇ ਸੀਗਾ। 2 ਸਾਲ ਡੈਥ ਰੋ ਦੇ ਉੱਤੇ ਰਹਿਣ ਤੋਂ ਬਾਅਦ ਦੇ ਵਿੱਚ ਅੱਜ ਕੈਲੀਫੋਰਨੀਆ ਦੀ ਸੁਪਰੀਮ ਕੋਰਟ ਨੇ ਉਸ ਦਾ ਜਿਹੜਾ ਡੈਥ ਸੈਂਟੈਂਸ ਆ ਉਸ ਨੂੰ ਓਵਰਟਰਨ ਕਰ ਦਿੱਤਾ। ਸਕਾਟ ਪੈਟਰਸਨ ਦੇ ਉੱਤੇ ਦੋਸ਼ ਜਿਹੜੇ ਉਹ ਸੀਗੇ ਵੀ ਉਸਨੇ ਆਪਣੀ ਗਰਭਵਤੀ ਵਾਈਫ ਆ, ਪਤਨੀ ਆ, ਉਸ ਦਾ ਜਿਹੜਾ ਉਹ ਕਤਲ ਕੀਤਾ ਆ 2 ਦਹਾਕੇ ਪਹਿਲਾਂ। ਕਰੈਕਸ਼ਨਲ ਅਧਿਕਾਰੀਆਂ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਸੀ। ਪੈਟਰਸਨ ਨੂੰ ਪਿਛਲੇ ਹਫ਼ਤੇ ਸੈਨ ਕੁਇੰਟਨ ਸਟੇਟ ਪ੍ਰਿਜ਼ਨ ਆ, ਜਿਹੜੀ ਸੈਨ ਫਰਾਂਸਿਸਕੋ ਦੇ ਉੱਤਰੀ ਇਲਾਕੇ ਵੱਲ ਨੂੰ ਆ, ਉੱਥੋਂ ਮੂਵ ਕਰਕੇ ਜਿਹੜੀ ਸੈਕਰਾਮੈਂਟੋ ਦੇ ਵਿੱਚ ਮੂਲ ਕ੍ਰੀਕ ਸਟੇਟ ਪ੍ਰਿਜ਼ਨ ਆ, ਉੱਥੇ ਮੂਵ ਕਰ ਦਿੱਤਾ ਗਿਆ ਸੀਗਾ। ਫਸਟ ਡਿਗਰੀ ਮਰਡਰ ਦੇ ਜਿਹੜੇ ਚਾਰਜਿਸ ਆ ਉਸ ਦੇ ਵਿੱਚ ਦੋਸ਼ੀ ਸਾਬਤ ਹੋਣ ਤੋਂ ਬਾਅਦ ਦੇ ਵਿੱਚ ਲੈਕੀ ਪੈਟਰਸਨ 27 ਸਾਲਾਂ ਦੀ ਸੀ, ਜਿਸ ਦਾ ਇਹਨੇ ਕਤਲ ਕੀਤਾ ਸੀ, ਤੇ ਨਾਲ ਅਨਬੋਰਨ ਜਿਹੜਾ ਉਸਦਾ ਮੁੰਡਾ ਸੀਗਾ ਉਸਦਾ ਵੀ ਕਤਲ ਕੀਤਾ ਸੀਗਾ, ਤੇ ਜੂਰਰਸ ਨੇ ਉਸ ਦੇ ਉੱਤੇ ਡੈਥ ਪੈਨਲਟੀ ਜਿਹੜੀ ਉਹ ਲਾਈ ਸੀਗੀ। ਪਰ ਸਟੇਟ ਦੇ ਹਾਈ ਕੋਰਟ ਨੇ ਇਹ ਜਿਹੜੀ ਸੈਂਟੈਂਸ ਆ ਉਸ ਨੂੰ ਓਵਰਟਰਨ ਕਰ ਦਿੱਤਾ ਸੀਗਾ, ਤੇ ਜਿਹੜੇ ਪੋਟੈਂਸ਼ੀਅਲ ਜੂਰਰ ਆ ਉਹਨਾਂ ਨੂੰ ਕਿਉਂਕਿ ਕਹਿੰਦੇ ਵੀ ਉਹਨਾਂ ਨੂੰ ਇੰਪਰੋਪਰਲੀ ਡਿਸਮਿਸ ਕੀਤਾ ਗਿਆ ਸੀਗਾ। ਸੋ ਸਟੇਟ ਜੱਜ ਤਾਂ ਹੁਣ ਇਹ ਵੀ ਕਿਹੜੇ ਕਹਿ ਰਹੇ ਆ ਵੀ ਪੀਟਰਸਨ ਇੱਕ ਨਵਾਂ ਟਰਾਇਲ ਆ ਉਹ ਵੀ ਜਿਹੜਾ ਉਸ ਨੂੰ ਡਿਜ਼ਰਵ ਜਿਹੜਾ ਉਹ ਕਰਦਾ ਆ ਵੀ ਉਸ ਨੂੰ ਨਵਾਂ ਟਰਾਇਲ ਜਿਹੜਾ ਉਹ ਮਿਲ ਸਕਦਾ ਹੈ। ਪਰ ਹਾਲ ਦੀ ਘੜੀ ਸੁਪਰੀਮ ਕੋਰਟ ਨੇ ਉਸ ਨੂੰ ਡੈਥ ਰੋ ਤੋਂ ਮੂਵ ਕਰ ਦਿੱਤਾ। ਜੀ, ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵਾਲਾ, ਤੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਸਟਾਕ ਮਾਰਕੀਟ ਦੇ ਵਿੱਚ ਅੱਜ ਉਹ ਤਾਂ ਜਿਹੜਾ ਆ ਵੱਧ ਕੇ ਬੰਦ ਹੋਇਆ, ਪਰ ਗੂਗਲ ਵਰਗੀ ਜਿਹੜੀ ਕੰਪਨੀ ਆ ਉਹਨਾਂ ਨੇ ਆਪਣੀਆਂ ਅਰਨਿੰਗਸ ਮਿਸ ਕੀਤੀਆਂ ਆ। ਮਾਈਕਰੋਸਾਫਟ ਵੀ ਜਿਹੜੀ ਉਹ ਥੱਲੇ ਨੂੰ ਜਿਹੜੀ ਉਹ 6% ਤੱਕ ਜਿਹੜੀ ਉਹ ਡਿੱਗੀ ਆ। YouTube ਦੀ ਜਿਹੜੀ ਆ ਉਹਦੀ ਅਰਨਿੰਗਸ ਆ ਉਹ ਕਹਿੰਦੇ ਸ਼ਰਿੰਕ ਜਿਹੜੀਆਂ ਹੋਈਆਂ ਆ। ਉਧਰ ਕੰਪਨੀ ਨੇ ਇਹ ਐਲਾਨ ਕੀਤਾ ਹੈ ਵੀ ਜਿਹੜਾ ਹੈੱਡ ਕਾਊਂਟ ਨੂੰ ਲਗਾਤਾਰ ਵਧਾ ਰਹੇ ਸੀ, ਲੋਕਾਂ ਨੂੰ ਜਿਹੜਾ ਹੋਰ ਹਾਇਰ ਕਰ ਰਹੇ ਸੀਗੇ, ਉਸ ਨੂੰ ਕੁਆਟਰ 4 ਦੇ ਵਿੱਚ ਹਾਫ ਜਿਹੜਾ ਉਹ ਕਰ ਦੇਣਗੇ। ਜੇ ਮੰਨ ਲਓ 100 ਬੰਦਾ ਹਾਇਰ ਕਰਨਾ ਸੀ ਤਾਂ ਹੁਣ 100 ਦੀ ਥਾਂ ਤੇ ਸਿਰਫ ਇਹਨਾਂ ਨੇ 50 ਹੀ ਜਿਹੜੇ ਉਹ ਹਾਇਰ ਕਰਨੇ ਹੈਗੇ ਆ। ਤੇ ਓਵਰਆਲ ਮਾਰਕੀਟਸ ਦੇ ਵਿੱਚ ਡਾਊ ਜੋਨ ਅੱਜ 300 ਤੇ 37 ਪੁਆਇੰਟ ਵੱਧ ਕੇ 31,837 ਤੇ ਬੰਦ ਹੋਇਆ। S&P ਦੇ ਵਿੱਚ 62 ਪੁਆਇੰਟ ਵੱਧ ਕੇ 3859 ਤੇ, ਨੈਸਡੈਕ 200 ਤੇ 46 ਪੁਆਇੰਟ ਵੱਧ ਕੇ 11,199 ਤੇ ਬੰਦ ਹੋਇਆ। ਸੋਨੇ ਦਾ ਭਾਅ $1654 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $84 ਪ੍ਰਤੀ ਬੈਰਲ ਜਿਹੜੀ ਹੋ ਰਹੀ ਆ। 10 ਈਅਰ ਯੀਲਡ 4.10% ਦੇ ਉੱਤੇ ਰਹੀ, ਤੇ ਕ੍ਰਿਪਟੋ ਕਰੰਸੀ ਚ ਬਿਟਕੋਇਨ 20,171 ਤੇ ਇਥੀਰੀਅਮ $1472 ਦੇ ਬਰਾਬਰ ਚੱਲ ਰਿਹਾ ਹੈ। ਕਹਿੰਦੇ ਵੀ ਫੈਡ ਬਿਲੀਅਨਸ ਆਫ ਡਾਲਰ ਲੂਜ਼ ਕਰ ਰਿਹਾ, ਵਾਈਪਿੰਗ ਆਊਟ ਪ੍ਰੋਫਿਟਸ ਜੋ ਉਹਨਾਂ ਨੇ ਪੈਸੇ ਸਪੈਂਡ ਕੀਤੇ ਸੀ ਉਹਦੇ ਵਿੱਚ। ਬੌਂਡ ਮਾਰਕੀਟ ਦੇ ਵਿੱਚ ਵਰਸਟ ਸੈਲ ਆਫ ਆ ਪੂਰੀ ਜਨਰੇਸ਼ਨ ਦੇ ਹਿਸਾਬ ਨਾਲ ਜੇ ਦੇਖਿਆ ਜਾਵੇ, ਕਿਉਂਕਿ ਇਨਫਲੇਸ਼ਨ ਹਾਈ ਆ ਤੇ ਅਗਰੈਸਿਵ ਇੰਟਰਸਟ ਰੇਟ ਹਾਈਕ ਹੈਗੇ ਆ, ਤੇ ਉਤੋਂ ਹੁਣ ਹੋਰ ਇੰਟਰਸਟ ਰੇਟ ਜਿਹੜਾ ਆ ਅਗਲੇ ਵੀਕ ਉੱਪਰ ਜਾਣੇ ਹੈਗੇ ਆ। ਤੇ ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਕੈਨੇਡਾ ਦੇ $1.36 ਰਹੇ ਆ, ਤੇ $1 ਦੇ ਬਰਾਬਰ ਇੰਡੀਆ ਦੇ $82 ਤੇ 50 ਪੈਸੇ ਰਹੇ। ਜੀ ਇੱਥੇ ਪ੍ਰੋਗਰਾਮ ਦੀ ਜਿਹੜੀ ਉਹ ਸਮਾਪਤੀ ਆ ਮੇਰੇ ਰਾਜ। ਤੇ ਇੱਕ ਵਾਰੀ ਫਿਰ ਦੱਸਦੇ ਜਾਈਏ, ਕੱਲ ਨੂੰ ਕਿਸਾਨਾਂ ਦਾ ਪ੍ਰੋਟੈਸਟ ਹੈਗਾ ਆ। ਜੀ ਬਿਲਕੁਲ। ਪੂਰੇ ਕੈਲੀਫੋਰਨੀਆ ਤੋਂ ਫਾਰਮਰਸ ਇਕੱਠੇ ਹੋ ਕੇ ਸੈਕਰਾਮੈਂਟੋ ਸਟੇਟ ਬਿਲਡਿੰਗ ਦੇ ਸਾਹਮਣੇ ਪ੍ਰੋਟੈਸਟ ਕਰਨ ਜਾ ਰਹੇ ਆ, ਪਾਣੀ ਨੂੰ ਲੈ ਕੇ। ਪਾਣੀ ਦੇ ਵਿੱਚ ਕੀਮਤਾਂ ਦਾ ਬਹੁਤ ਵਾਧਾ ਹੋਇਆ, ਤੇ ਵੈਸੇ ਜੇ ਜਿੱਦਾਂ ਟਰੱਕਾਂ ਵਾਲੇ ਬਹੁਤ ਰੋਂਦੇ ਆ ਨਾ, ਬਹੁਤ ਬੁਰਾ ਹਾਲ ਆ, ਤੇ ਉਦਾਂ ਹੀ ਫਾਰਮਰ ਦਾ ਵੀ ਬਹੁਤ ਬੁਰਾ ਹਾਲ ਆ। ਉਹਨਾਂ ਦੀਆਂ ਉਹਨਾਂ ਦੇ ਜੋ ਆਪਣੀਆਂ ਫਰੂਟਸ ਆ, ਉਹਨਾਂ ਦੀਆਂ ਜੋ ਪ੍ਰਾਈਸਿਸ ਆ ਇੰਨੀਆਂ ਜ਼ਿਆਦਾ ਡਾਊਨ ਚੱਲ ਗਈਆਂ, ਸੋ ਉਹਨਾਂ ਲਈ ਸਰਵਾਈਵ ਕਰਨਾ ਬੜਾ ਔਖਾ ਹੈ। ਸੋ ਪੂਰੀ
ਜ਼ੋਰ-ਸ਼ੋਰ ਦੇ ਨਾਲ ਉੱਥੇ ਪ੍ਰੋਟੈਸਟ ਹੋ ਰਿਹਾ ਤੇ ਆਪਾਂ ਪੰਜਾਬੀ ਰੇਡੀਓ USA ਦੀ ਟੀਮ ਵੀ ਉੱਥੇ ਪਹੁੰਚੂਗੀ ਤੇ ਤੁਹਾਨੂੰ ਲਾਈਵ ਕਵਰੇਜ ਜਿਹੜੀ ਆ ਉਸ ਪ੍ਰੋਟੈਸਟ ਦੀ ਦਿਖਾਈ ਜਾਊਗੀ। ਜੀ, ਬਿਲਕੁਲ। ਸੋ ਇਹ ਜ਼ਰੂਰ ਜਿਹੜੇ ਜੀ ਉੱਥੇ ਪਹੁੰਚਿਓ, ਸਵੇਰੇ 8-9 ਵਜੇ ਉਹ ਸ਼ੁਰੂ ਹੋ ਜਾਣਾ, ਦੁਪਹਿਰ 2 ਵਜੇ ਤੱਕ ਰਹਿਣਾ ਆ। ਕੈਲੀਫੋਰਨੀਆ ਦੀ ਕੈਪੀਟਲ ਬਿਲਡਿੰਗ ਜਿਹੜੀ ਸੈਕਰਾਮੈਂਟੋ 'ਚ ਹੈਗੀ ਆ, ਉਸ ਦੇ ਜਿਹੜੇ ਵੈਸਟ ਜਿਹੜੀਆਂ ਸਟੇਟਸ ਆ ਉਹ ਵਾਲੇ ਪਾਸੇ ਇਹ ਹੋਊਗਾ। ਤੇ ਹੁਣ ਲੈਂਦੇ ਹਾਂ ਜੀ ਇਜਾਜ਼ਤ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਪੰਜਾਬੀ ਰੇਡੀਓ ਰੇਡੀਓ USA।